ਅਗਲੀ ਰਮਨ ਜੀ ਆਪਾਂ ਗੱਲ ਕਰੀਏ, ਹਰਜੋਤ ਜੀ ਗੱਲ ਕਰੀਏ। ਕੱਲ ਦੀ ਮੈਨੂੰ ਲੱਗਦਾ ਜੇ ਕਿਸੇ ਨੇ ਨਹੀਂ ਦੇਖੀ ਹੋਣੀ ਵੀਡੀਓ, ਉਹਨੂੰ ਪਤਾ ਚਲੋ ਲੱਗ ਹੀ ਗਿਆ ਹੋਣਾ। ਬਹੁਤ ਵੱਡਾ ਕਾਰਗੋ ਥੈਫਟ ਦਾ ਜਿਹੜਾ ਰਿੰਗ ਆ, ਕੈਲੀਫੋਰਨੀਆ ਦੇ ਇਨਵੈਸਟੀਗੇਟਰਸ ਨੇ ਉਹ ਭੰਡਿਆ ਆ। ਉਸ ਨੂੰ ਜਿਹੜਾ ਉਹਨਾਂ ਨੇ ਫੜਿਆ ਆ, 150 ਮਿਲੀਅਨ ਦਾ ਕਾਰਗੋ ਥੈਫਟ ਰਿੰਗ ਜਿਹੜਾ ਇਹ ਚੱਲ ਰਿਹਾ ਸੀ। ਆਰਗੇਨਾਈਜ਼ਡ ਰੀਟੇਲ ਕ੍ਰਾਈਮ ਟਾਸਕ ਫੋਰਸ ਜਿਹੜੀ CHP ਦੀ ਇੱਕ ਸ਼ਾਖਾ ਆ, ਉਹਨਾਂ ਦੇ ਦੁਆਰਾ ਇਸ ਨੂੰ ਸਾਲ ਤੋਂ ਵੱਧ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਚ ਫੜਿਆ ਗਿਆ, ਜਿਹਦੇ ਚ 40 ਜਾਣਿਆਂ ਨੂੰ ਇਹਨਾਂ ਨੇ ਅਰੈਸਟ ਕੀਤਾ ਆ। 50 ਮਿਲੀਅਨ ਦਾ ਜਿਹੜਾ ਚੋਰੀ ਹੋਇਆ ਮਰਚੈਂਡਾਈਜ਼, ਉਸ ਨੂੰ ਰਿਕਵਰ ਕੀਤਾ। ਚੋਰੀ ਹੋਏ 20 ਜਿਹੜੇ ਟ੍ਰੇਲਰ, ਨਾਲ ਦੇ ਨਾਲ ਕਈ ਗੱਡੀਆਂ, ਮਲਟੀਪਲ ਫਾਇਰ ਆਰਮਸ ਜਿਨ੍ਹਾਂ 'ਚ ਗੋਸਟ ਗਨ ਵੀ ਸੀਗੇ, $5.5 ਲੱਖ ਨਗਦੀ ਤੇ 13 ਜਿਹੜੀਆਂ ਸੋਨੇ ਦੀਆਂ ਬਾਰਸ ਜਿਹੜੀਆਂ ਆ, ਇਹਨਾਂ ਨੇ ਜਿਹੜੀਆਂ ਉਹ ਫੜੀਆਂ ਆ। ਸੋ ਇਹ ਹੁਣ ਸਿੱਧਾ ਜਾ ਕੇ ਰਮਨ ਜੀ, ਹਰਜੋਤ ਜੀ, ਟਰੱਕਿੰਗ ਦੇ ਨਾਲ ਜੁੜਦਾ ਆ, ਕਿਉਂਕਿ ਸਿੱਧਾ ਟਰੱਕਾਂ 'ਚੋਂ ਹੀ ਜਿਹੜਾ ਆਪਣੇ ਘਰਾਂ ਨੂੰ ਸਮਾਨ ਆਉਣਾ ਹੁੰਦਾ ਜਾਂ ਵੇਅਰ ਹਾਊਸਾਂ ਨੂੰ ਜਾਣਾ ਹੁੰਦਾ ਆ, ਉਹ ਵਿਚਾਲੇ ਹੀ ਜਿਹੜਾ ਗਾਇਬ ਹੋ ਜਾਂਦਾ ਆ। ਸੋ ਇਹ ਕਾਰਗੋ ਥੈਫਟ ਨੇ ਕਾਫੀ ਉੱਦਾਂ ਟਰੱਕਿੰਗ ਇੰਡਸਟਰੀ ਨੂੰ ਕਹਿ ਸਕਦੇ ਵੀ ਉਹਦਾ ਵੀ ਲੱਕ ਤੋੜਿਆ ਹੋਇਆ। ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਹੈ, ਕਿਉਂਕਿ ਆਪਾਂ ਜਿਹੜੇ ਬਹੁਤ ਕੇਸਿਸ ਸੁਣਦੇ ਰਹਿੰਦੇ ਆ, ਬਹੁਤ ਟਾਈਮ ਇਹ ਚੀਜ਼ਾਂ ਹੁੰਦੀਆਂ ਕਿ ਆਪਣੇ ਜਿਹੜੇ ਲੋਡ ਆ ਅਸੀਂ ਲੈ ਕੇ ਗਏ, ਉਹ ਕੋਈ ਲੈ ਨਹੀਂ ਰਿਹਾ ਜਾਂ ਕੋਈ ਕਰ ਨਹੀਂ ਰਿਹਾ। ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਦੇਖੀਆਂ ਹੈਗੀਆਂ। ਕਈ ਜਿਹੜੇ ਆ ਜਿਹੜੇ ਲੋਡ ਹੁੰਦੇ ਆ, ਉਹ ਇਹ ਸੁਣਦੇ ਸੀਗੇ ਕਿ ਲੋਡ ਉੱਥੇ ਤੁਸੀਂ ਚੁੱਕਣ ਗਏ ਤੇ ਉਹਨਾਂ ਨੇ ਕਿਹਾ ਕਿ ਉਹ ਟਰੱਕ ਤਾਂ ਕੋਈ ਆਲਰੇਡੀ ਆਣ ਕੇ ਚੁੱਕ ਕੇ ਲੈ ਗਿਆ ਲੋਡ, ਉਹ ਤਾਂ ਮਤਲਬ ਕਿ ਚਲਾ ਗਿਆ ਲੋਡ। ਤੇ ਇਹ ਨਾਰਮਲ ਜਿਹਾ ਸੋਚੀਦਾ ਸੀਗਾ ਕਿ ਕਈ ਵਾਰੀ ਗਲਤੀ ਨਾ ਹੋ ਜਾਂਦਾ, ਕਈ ਵਾਰੀ ਤੁਸੀਂ ਡਬਲ ਡਿਸਪੈਚ ਕਰਤੀ ਆ, ਉੱਦਾਂ ਹੋ ਗਿਆ। ਪਰ ਡੈਫੀਨੇਟਲੀ ਇਹਦੇ ਪਿੱਛੇ ਕਾਫੀ ਵੱਡਾ ਕੰਮ ਚੱਲ ਰਿਹਾ ਸੀਗਾ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਹਦੇ ਵਿੱਚ ਹੁਣ ਜਿਹੜਾ ਇਹ 1 ਸਾਲ ਦੀ ਇਨਵੈਸਟੀਗੇਸ਼ਨ, 1 ਸਾਲ ਤੋਂ ਉੱਤੇ ਦੀ ਇਨਵੈਸਟੀਗੇਸ਼ਨ ਆ, ਉਹਦੇ ਵਿੱਚ ਜਿਹੜੀਆਂ ਚੀਜ਼ਾਂ ਉੱਭਰ ਕੇ ਆ ਰਹੀਆਂ, ਔਰ ਜੋ ਜਿੰਨੇ ਲੋਕੀ ਇਹਦੇ ਵਿੱਚ 40 ਦੇ ਕਰੀਬ ਅਰੈਸਟ ਹੋਏ ਆ, ਜਿਹੜੇ ਉਹਨਾਂ ਦੇ ਨਾਂ ਤੇ ਸਭ ਕੁਝ ਉੱਭਰ ਕੇ ਆ ਰਿਹਾ, ਬਹੁਤ ਸ਼ੌਕਿੰਗ ਹੈਗਾ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ ਜੀ। ਅਨਫੋਰਚੂਨੇਟ ਪਾਰਟ ਇਹ ਆ ਵੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਵੀ ਗ੍ਰਿਫਤਾਰ ਹੋਏ ਹੈਗੇ ਆ। 2022 ਚ ਇਹ ਇਨਵੈਸਟੀਗੇਸ਼ਨ ਸ਼ੁਰੂ ਹੋਈ ਸੀ। 50 ਦੇ ਕਰੀਬ ਟਾਰਗੇਟਡ ਆਪਰੇਸ਼ਨ ਦੇ ਵਿੱਚ, ਜਿਹਦੇ ਵਿੱਚ ਮਲਟੀਪਲ ਸਰਵੇਲੈਂਸ ਟੀਮਸ ਇਨਵੋਲਵ ਸੀਆਂ, ਅੰਡਰ ਕਵਰ ਆਫਿਸਰ ਸੀਗੇ, ਹੋਰ ਬਹੁਤ ਸਾਰੇ ਸਰਚ ਵਾਰੰਟ ਜਿਹੜੇ ਆ ਉਹ ਵੀ ਜਾਰੀ ਕੀਤੇ ਗਏ ਸੀ। 200 ਦੇ ਕਰੀਬ ਕਾਰਗੋ ਲੋਡ, ਜੋ ਕਿ $150 ਮਿਲੀਅਨ ਦੇ ਬਣਦੇ ਆ। ਸੋ ਹੁਣ ਗੱਲ ਇਹ ਆ ਵੀ ਦੇਖੋ, ਆਪਾਂ ਸਿੱਖਾਂ ਤੇ ਜ਼ੁਲਮ ਹੋਣ ਦੀ ਗੱਲ ਕਰਦੇ ਹਾਂ। ਇਸ ਹਫ਼ਤੇ ਦੇ ਵਿੱਚ ਮੈਂ ਬਹੁਤ ਵਾਰ, ਆਪਾਂ ਜਦੋਂ ਹਾਈਵੇ ਤੇ ਹੁੰਦੇ ਆ, ਦੇਖਦੇ ਹਾਂ ਬਹੁਤ ਸਾਰੇ ਟਰੱਕਰ ਭਰਾ, ਉਹਨਾਂ ਨੇ ਸੰਤ ਜਰਨੈਲ ਸਿੰਘ ਉਹਨਾਂ ਦੀਆਂ ਫੋਟੋਆਂ ਵੀ ਲਾਈਆਂ ਹੁੰਦੀਆਂ ਆ, ਬਾਬਾ ਦੀਪ ਸਿੰਘ ਹੋਣਾ ਦੀਆਂ, ਸ਼ਹੀਦ ਭਗਤ ਸਿੰਘ ਦੀਆਂ, ਦੀਪ ਸਿੱਧੂ ਮੂਸੇਵਾਲਾ, ਹੋਰ ਬਹੁਤ ਕੁਛ। ਸੋ ਆਪਾਂ ਨੂੰ ਤਾਂ ਇੱਕ ਤਰ੍ਹਾਂ ਦੇ ਨਾਲ ਰੋਲ ਮਾਡਲ ਬਣਨਾ ਚਾਹੀਦਾ। ਅੱਜ ਤੋਂ 35-40 ਸਾਲ ਪਹਿਲਾਂ, 30 ਸਾਲ ਪਹਿਲਾਂ, ਜਦੋਂ ਊਬਰ ਲਿਫਟ ਨਹੀਂ ਹੁੰਦੀ ਸੀ, ਬਹੁਤ ਸਾਰੇ ਪੰਜਾਬੀ ਟੈਕਸੀ ਬਿਜ਼ਨਸ ਚ ਹੁੰਦੇ ਸੀ, ਤੇ ਬੜਾ ਰੋਲ ਮਾਡਲ ਬਣਨ ਵਾਲਾ ਉਹਦੇ ਵੀ ਇਹ ਹੁੰਦਾ ਸੀ ਵੀ ਭਾਈ ਤੁਸੀਂ ਬਹੁਤ ਲੋਕਾਂ ਨੂੰ ਮਿਲਦੇ ਆ ਤੇ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ। ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੱਕਿੰਗ ਦੇ ਵਿੱਚ ਹੈਗੇ ਆ, 15 ਤੋਂ 20% ਤੱਕ ਫਿਗਰਸ ਆ ਰਹੇ ਆ USA ਦੇ ਵਿੱਚ, ਤੇ ਸਾਨੂੰ ਐਜ਼ ਏ ਰੋਲ ਮਾਡਲ ਬਣਨਾ ਚਾਹੀਦਾ। ਕਿਉਂਕਿ ਆਪਾਂ ਬੜੀ ਮਿਨੋਰਿਟੀ ਕਮਿਊਨਿਟੀ ਆ, ਸਾਡੀ ਰਿਕੋਗਨੀਸ਼ਨ ਇੱਕਦਮ ਹੋ ਜਾਂਦੀ ਆ। ਦਸਤਾਰ ਤੋਂ ਜਿਨ ਵਾਲ ਵੀ ਕਟਾਏ ਆ, ਕੜਾ ਪਾਇਆ, ਫੇਸ ਤੋਂ ਪਤਾ ਲੱਗ ਜਾਂਦਾ ਪੰਜਾਬੀ ਆ। ਸੋ ਇੱਦਾਂ ਦੇ ਜਿਹੜੇ ਪੁੱਠੇ ਕੰਮ ਆ ਉਹ ਨਹੀਂ ਕਰਨੇ ਚਾਹੀਦੇ, ਜਿਹਦੇ ਨਾਲ ਇਕੱਲਾ ਹੁਣ ਇੱਕ ਬੰਦੇ ਨਹੀਂ, ਪੂਰੀ ਦੀ ਪੂਰੀ ਜਿਹੜੀ ਆ ਕੌਮ ਆ ਉਹਦੀ ਬਦਨਾਮੀ ਹੁੰਦੀ ਆ। ਚਾਹੇ ਉਹ ਡਰੱਗ ਨੂੰ ਲੈ ਕੇ, ਚਾਹੇ ਹੁਣ ਆ ਦੇਖੋ ਵੀ ਐਡੇ ਐਡੇ ਜੋ ਕਾਰਗੋ ਥੈਫਟ ਨੂੰ ਲੈ ਕੇ। ਤੁਸੀਂ ਇਹ ਸੋਚੋ ਵੀ ਜੋ 60, 70, 80 ਸਾਲ ਪਹਿਲਾਂ ਪੰਜਾਬੀ ਬਜ਼ੁਰਗ, ਜੋ ਆਪਣੇ ਜੋ ਉਸ ਟਾਈਮ ਜਿਹੜੇ ਬਜ਼ੁਰਗ ਆਏ ਸੀ, 25-25, 50-50 ਸੈਂਟ ਤੇ ਕੰਮ ਕਰਦੇ ਸੀ, ਤੇ ਉਹਨਾਂ ਨੇ ਕਿੰਨਾ ਕੁਛ ਬਣਾਇਆ, ਕਿੰਨੇ ਗੁਰੂ ਘਰ, ਹਰ ਇੱਕ ਨੇ ਮੇਰੇ ਖਿਆਲ ਨਾਲ 25-25, 30-30 ਰਿਸ਼ਤੇਦਾਰ ਵੀ ਬਾਹਰ ਮੰਗਾਏ ਹੋਊਗੇ। ਕਦੇ ਤੁਸੀਂ ਦੇਖਿਆ ਉਹਨਾਂ ਨੂੰ ਵੀ ਕਿੰਨੇ ਕੁ ਲਾਲਚੀ ਸੀ? ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ 70-80 ਸਾਲ ਦੇ ਬਜ਼ੁਰਗ ਆ, ਜਿਨ੍ਹਾਂ ਨੂੰ 50-50 ਸਾਲ ਆ ਕੇ ਆਇਆਂ ਨੂੰ ਹੋ ਗਏ ਨਾ, ਉਹਨਾਂ ਦੇ ਕੋਲ 2-2, 4-4 ਹਜ਼ਾਰ ਖੇਤ ਵੀ ਹੋਊਗਾ। ਦੇਖਿਓ ਕਿੰਨੇ ਡਾਊਨ ਟੂ ਅਰਥ ਹੁੰਦੇ ਆ, ਕਿੰਨੇ ਨਰਮ ਸੁਭਾਅ ਦੇ, ਕੋਈ ਸ਼ੋ ਅਪ ਨਹੀਂ ਹੈਗਾ। ਉਹਨਾਂ ਨੇ ਇੰਨੀ ਔਖ ਕੱਟੀ ਹੈ ਉਸ ਟਾਈਮ ਦੇ ਉੱਤੇ, ਆਟਾ ਤੱਕ ਨਹੀਂ ਹੁੰਦਾ ਸੀ। ਮਕਸੀਕੇ ਵਾਲੀਆਂ ਜੋ ਤਰਤੀਏ ਆ ਉਹੀ ਖਾਂਦੇ ਸੀ।
ਵੈਨਕੂਵਰ ਦੀਆਂ ਸਟੋਰੀਆਂ ਮੈਂ ਬਹੁਤ ਵਾਰ ਸ਼ੇਅਰ ਕਰ ਚੁੱਕਾ ਕਿ ਉਹਨਾਂ ਨੂੰ ਨਹਾਉਣ ਦੇ ਲਈ ਵੀ ਜਗ੍ਹਾ ਨਹੀਂ ਦਿੱਤੀ ਜਾਂਦੀ ਸੀ। ਉਹ ਦਰਿਆ 'ਚ ਨਹਾਉਂਦੇ ਸੀ ਠੰਡੇ ਪਾਣੀ 'ਚ, ਜਿੱਥੇ ਸਨੋ ਪਈ ਹੁੰਦੀ ਸੀ। ਜੋ ਘੋੜਿਆਂ ਦੇ ਤਵੇਲੇ ਆ ਉਹਨਾਂ ਦੇ ਵਿੱਚ ਰਹਿਣਾ ਪੈਂਦਾ ਸੀ, ਜੋ ਅੱਜ ਤੋਂ 100 90 80 ਸਾਲ ਪਹਿਲਾਂ ਬਜ਼ੁਰਗ ਆਏ। ਹੁਣ ਅੱਜ ਕੱਲ੍ਹ ਤਾਂ ਤਕਲੀਫੇ ਕੋਈ ਨਹੀਂ। ਹਰ ਕੋਈ ਜੇ ਆਪਣੀ ਟਰੱਕਿੰਗ ਇੰਡਸਟਰੀ 'ਚ ਮੈਂ ਗਰੰਟੀ ਲੈਂਦਾ ਵੀ ਮਿਹਨਤ ਦੇ ਨਾਲ ਸਹੀ ਤਰੀਕੇ ਨਾਲ ਕੰਮ ਕਰੇ, 6-7 ਹਜ਼ਾਰ ਡਾਲਰ ਅੱਜ ਦੀ ਡੇਟ 'ਚ ਵੀ ਕਿਤੇ ਨਹੀਂ ਗਿਆ। ਤੇ ਜੇ ਬੰਦੇ ਦਾ ਅਮਰੀਕਾ ਆ ਕੇ 6-7 ਹਜ਼ਾਰ ਡਾਲਰ 'ਚ ਗੁਜ਼ਾਰਾ ਨਹੀਂ ਹੋਣਾ, ਤੇ ਫਿਰ ਹੁਣ ਇਹ ਤੋਂ ਅੱਗੇ ਜਾ ਕੇ ਤਾਂ ਪਤਾ ਨਹੀਂ ਕੀ ਹੋਣਾ। ਨਹੀਂ ਦੇਖੋ, ਬਦਨਾਮੀ ਤਾਂ ਜਿਹੜੀ ਉਹ ਹੁੰਦੀ ਹੀ ਹੁੰਦੀ ਆ, ਨਾਲ ਕਿੰਨੇ ਜਣਿਆਂ ਨੂੰ ਹੋਰ ਖੱਜਲ ਹੋ ਰਹੇ ਆ। ਸੋ ਰਮਨ ਜੀ, ਆਪਾਂ ਆਫ ਦੀ ਏਅਰ ਜਿੱਦਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਇਹ GPS ਉਹਦੇ ਵਿੱਚੋਂ ਟ੍ਰੇਲਰਾਂ ਚੋਂ ਕੱਢ ਕੇ ਗੱਡੀ 'ਚ ਰੱਖ ਕੇ ਤੇ ਫਿਰ ਪਰਲੇ ਪਾਸੇ ਲੈ ਜਾਂਦੇ ਸੀਗੇ। ਇਹ ਕਈ ਕੁਛ ਜਿਹੜੀਆਂ ਚੀਜ਼ਾਂ ਇਹ ਸਾਹਮਣੇ ਆ ਰਹੀਆਂ ਵੀ ਇਹ ਬਹੁਤ ਹੀ ਆਰਗੇਨਾਈਜ਼ਡ ਤਰੀਕੇ ਦੇ ਨਾਲ ਇਹ ਚੋਰੀਆਂ ਕੀਤੀਆਂ ਜਾ ਰਹੀਆਂ ਸੀਗੀਆਂ। ਕਈ ਵਾਰੀ ਆਪਾਂ ਐਮਾਜ਼ੋਨ ਤੋਂ ਆਰਡਰ ਕਰਦੇ ਆ ਨਾ, ਦੇਖਦੇ ਆ ਵੀ ਯਾਰ ਪਹੁੰਚਿਆ ਨਹੀਂ, ਪਤਾ ਨਹੀਂ ਚੱਕਰ ਕੀ ਹੋਇਆ। ਰੀਸੈਂਟਲੀ ਮੇਰੇ ਨਾਲ ਵੀ ਇਦਾਂ ਇੱਕ ਹੋਇਆ। ਹੁਣ ਮੈਨੂੰ ਲੱਗਦਾ ਵੀ ਕਿਤੇ ਵੀ ਇਹਨਾਂ ਟਰੱਕਾਂ 'ਚ ਨਾ ਮੇਰਾ ਸਮਾਨ ਜਿਹੜਾ ਉਹ ਚਲਾ ਗਿਆ ਹੋਵੇ। ਸੋ ਇਹ ਇਦਾਂ ਲੱਗਦਾ ਆ ਵੀ ਭਾਈ ਇਹ ਚੰਗੀ ਗੱਲ ਨਹੀਂ ਆ। ਨਾਲੇ ਨਾ ਆਪਾਂ ਕਈ ਵਾਰੀ ਦੇਖਦੇ ਆ ਵੀ ਗਵਾਂਢੀ ਮੁਲਕ ਤੋਂ ਆਪਾਂ ਕਈ ਵਾਰੀ ਦੇਖਣ ਲੱਗ ਜਾਂਦੇ ਵੀ ਉੱਥੇ ਤਾਂ ਲੀਨੀਅੰਟ ਆ, ਚੱਲ ਕੋਈ ਨਹੀਂ ਠੀਕ ਆ। ਪਰ ਇੱਥੇ ਜਿਹੜਾ ਸ਼ਿਕੰਜਾ ਆ ਉਹ ਜਿਹੜਾ ਉਹ ਨਕੇਲ ਆ, ਚੱਜ ਨਾਲ ਜਿਹੜੀ ਉਹ ਕੱਸਦੇ ਆ। ਭਾਈ ਪਰਹੇਜ਼ ਕਰੋ ਇਹੋ ਜਿਹੀਆਂ ਚੀਜ਼ਾਂ ਦਾ। ਤੁਸੀਂ ਜਿਹੜੇ 10-20 ਹਜ਼ਾਰ ਡਾਲਰ ਦੇ ਨਾਲ ਤੁਸੀਂ ਚਾਹੇ 50 ਮਿਲੀਅਨ ਵੀ ਆ, ਕਿੱਥੇ ਲੈ ਜਾਣੇ ਆ ਨਾਲ? ਰਹਿ ਜਾਣੇ ਨਾ ਇੱਥੇ ਤੇ ਇੱਥੇ। ਹੁਣ ਬੇਲ ਵੀ ਨਹੀਂ ਹੋਣੀ ਬਾਅਦ ਦੇ ਵਿੱਚ, ਕਈਆਂ ਦੇ ਨਾਲ ਇਦਾਂ ਵੀ ਹੋ ਜਾਣਾ। ਸੋ ਇਹ ਚੀਜ਼ਾਂ ਤੋਂ ਭਾਈ ਪਰਹੇਜ਼ ਕਰੋ, ਕੋਈ ਇਸ ਦਾ ਫਾਇਦਾ ਨਹੀਂ ਆ। ਸ਼ੋਅ ਆਫ ਕਰਕੇ ਕੋਈ ਫਾਇਦਾ ਨਹੀਂ ਹੈ। ਕਿੱਥੇ ਲੈ ਜਾਣੇ ਆ? ਹਮੇਸ਼ਾ ਮੋਢੇ ਦੇ ਪਿੱਛੋਂ ਦੀ ਵਹਿੰਦੇ ਰਹਿਣਾ ਵੀ ਹਾਏ ਖੌਰੇ ਕੋਈ ਅੱਜ ਨਾ ਫੜਨਾ ਜਾਵੇ। ਜੀ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਇਹਦੇ ਬਾਬਤ ਕੋਈ ਵਿਚਾਰ ਹੈਗਾ, ਤੁਹਾਡਾ ਕੋਈ ਕੁਐਸਚਨ ਹੈ ਟਰੱਕਿੰਗ ਨੂੰ ਲੈ ਕੇ, ਤੁਸੀਂ ਪੰਜਾਬੀ ਰੇਡੀਓ USA ਦੇ ਇਸ ਟਾਈਮ ਲਾਈਵ ਸ਼ੋਅ ਚੱਲ ਰਿਹਾ, ਕਾਲ ਕਰ ਸਕਦੇ ਹੋ 408 272 5200 408 272 5200। ਜੀ ਰਮਨ ਜੀ, ਕੁਝ ਕਹਿਣ ਲੱਗੇ ਸੀ ਤੁਸੀਂ? ਹਾਂਜੀ ਹਾਂ ਰਾਜਨ, ਇਹਦੇ ਵਿੱਚ ਜਿੰਨੇ ਵੀ ਫੜੇ ਗਏ ਆ, ਇਹਦੇ ਵਿੱਚ ਕੁਝ ਜਣਿਆਂ ਨੂੰ ਛੱਡ ਕੇ ਮੈਜੋਰਟੀ ਜਿਹੜੇ ਆ ਉਹ ਵਰਕ ਪਰਮਿਟ ਵਾਲੇ ਆ। ਓਹੋ ਜੀ ਤੋਂ ਇਹ ਵੀ ਚੀਜ਼ ਜਿਹੜੀ ਆ ਬਹੁਤ ਸੋਚੀ ਸਮਝੀ ਆ ਕਿ ਇਹਦੇ ਵਿੱਚ ਕਿਉਂ ਇੰਨੇ ਜਿਹੜੇ ਲੋਕੀ ਆ ਫਸੇ ਆ, ਔਰ ਉਹ ਵੀ ਜਿਹੜੇ ਆ ਵਰਕ ਪਰਮਿਟ ਵਾਲੇ ਆ। ਤੁਸੀਂ ਇਹ ਦੇਖੋ ਕਿ ਇਸ ਚੀਜ਼ ਨੂੰ ਜੇ ਦੇਖਿਆ ਜਾਵੇ ਤਾਂ ਕਿੱਡਾ ਵੱਡਾ ਅਸਰ ਹੈਗਾ ਉਹਨਾਂ ਦੀ ਲਾਈਫ ਦੇ ਉੱਤੇ, ਹੁਣ ਉਹਨਾਂ ਦੀ ਗਾਂਹ ਆਉਣ ਵਾਲੀ ਜ਼ਿੰਦਗੀ ਦੇ ਉੱਤੇ, ਕਿ ਕਿਸੇ ਪਾਸੇ ਜੋਗਾ ਵੀ ਨਹੀਂ ਰਹਿਣਾ ਹੈ ਨਾ ਕੰਮ। ਦੇਖੋ ਜੀ, ਫੈਲਨੀ ਲੱਗ ਜਾਣੀ ਜੇ ਚਾਰਜ ਹੋ ਕੇ, ਜੇ ਕਨਵਿਕਟ ਹੋ ਗਏ, ਫਿਰ ਤਾਂ ਬਾਏ ਬਾਏ ਅਮਰੀਕਾ ਹੀ ਆ ਜੀ। ਫਿਰ ਤਾਂ ਹੋਰ ਕੁਛ ਨਹੀਂ ਇੱਥੇ। ਦੇਖੋ ਇਹ ਚੀਜ਼ਾਂ ਜਿਹੜੀਆਂ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਆਪਾਂ ਗੱਲ ਕਰਦੇ ਹੁੰਦੇ ਆ ਕਿ ਆਪਾਂ ਜਿੰਨਾ ਵੀ ਕੰਮ ਹੈ ਸੋ ਇੱਥੇ ਜੋ ਲੋਕੀ ਕਰਦੇ ਹੈਗੇ ਆ, ਜਿਹੜੀ ਅਸੀਂ ਗੱਲ ਕਰਦੇ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ, ਇੱਥੇ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਜਾਂ ਨਵੀਂ ਬਰੀਡ ਆ ਰਹੀ ਆ, ਉਹ ਸਹੀ ਗਾਈਡੈਂਸ ਦੀ ਲੋੜ ਆ, ਬਹੁਤ ਜ਼ਿਆਦਾ ਗਾਈਡੈਂਸ ਦੀ ਲੋੜ ਆ। ਕਿਉਂਕਿ ਇਹ ਕੰਟਰੀ ਜਿਹੜੇ ਆ ਨਾ, ਇਹ ਉੱਦਾਂ ਦੇ ਹੈ ਨਹੀਂ ਗੇ ਜਿੱਦਾਂ ਦੇ ਉੱਥੇ ਸਬਜ਼ ਬਾਗ ਦਿਖਾ ਕੇ ਲਿਆਂਦਾ ਜਾਂਦਾ ਵੀ ਬਸ ਇੱਕ ਵਾਰੀ ਚਲੇ ਗਏ ਆਪਾਂ, ਸਾਲਾਂ ਮਹੀਨਿਆਂ ਦੇ ਵਿੱਚ ਹੀ ਆਪਾਂ ਸਾਰਾ ਕੁਝ ਬਰਾਬਰ ਕਰ ਦੇਣਾ ਆ। ਮਤਲਬ ਆਪਣੇ ਨਾਲ ਦੀ ਜ਼ਮੀਨ ਛੱਡ ਆਪਣੇ ਨਾਲ ਦੇ ਪਿੰਡ ਦੀ ਸਾਰੀ ਜ਼ਮੀਨ ਲੈ ਲੈਣੀ, ਉਹ ਚੀਜ਼ ਨਹੀਂ ਹੈਗੀ ਇੱਥੇ। ਮਿਹਨਤ ਦਾ ਇੱਥੇ ਫਲ ਮਿਲਦਾ ਆ, ਔਰ ਇਮਾਨਦਾਰੀ ਇੱਥੇ ਲੌਂਗ ਟਰਮ ਚੱਲਦੀ ਆ। ਜੇ ਤੁਸੀਂ ਮਿਹਨਤ ਨਹੀਂ ਕਰਦੇ ਤੇ ਜ਼ਿਆਦਾ ਚਿਰ ਨਹੀਂ ਗੇ, ਤੇ ਜੇ ਤੁਸੀਂ ਇਮਾਨਦਾਰ ਨਹੀਂ ਗੇ ਹੈਗੇ ਤੇ ਜ਼ਿਆਦਾ ਚਿਰ ਨਹੀਂ ਰਹਿਣਾ। ਸੋ ਆਈ ਡੋਂਟ ਥਿੰਕ